ਜੈਸ਼ੰਕਰ ਸੇਜ਼ ਇੰਡੀਆ ਨਾਟ ਨਰਵਸ ਆਫ ਡੋਨਲਡ ਟਰੰਪ। ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇਹਨਾਂ 'ਚ ਨਰਵਸਨੈਸ ਹੈ। ਇਕੱਲਾ ਇਹੀ ਨਹੀਂ ਹੈ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਜਾਂ ਰਸ਼ੀਆ ਨਾਲ ਪਾਲਿਸੀ ਜਾਂ ਦੂਜੇ ਤੇ ਕੀ ਹੋਏਗਾ। H1B ਦੇ ਥੱਲੇ ਵੀ ਇਹੀ ਸਭ ਤੋਂ ਜ਼ਿਆਦਾ ਸਫਰ ਕਰਨਗੇ। ਉਹਨਾਂ ਨੇ ਜੌਬ ਫॉर ਦਾ ਅਮਰੀਕਨਸ ਬਜਾਏ ਕਿ ਤੁਸੀਂ ਉੱਥੋਂ ਲਿਆਓ 3 ਸਾਲ ਲਈ ਫਿਰ 6 ਸਾਲ ਉਹਨੂੰ ਮੈਕਸਿਮਮ, ਫਿਰ ਉਹ ਗ੍ਰੀਨ ਕਾਰਡ ਉਹਨਾਂ ਨੂੰ ਕਰੋ। ਉਹਨੇ ਪਹਿਲੀ ਸਟੇਟਮੈਂਟ ਹੀ ਦਿੱਤੀ ਕਿ ਪੈਕ ਯੂਰ ਬੈਗਸ ਨਾਓ ਦੇਰ ਵਿਲ ਬੀ ਮਾਸ ਡਿਪੋਰਟੇਸ਼ਨ। ਡੈਮੋਕ੍ਰੇਟਾਂ ਨੂੰ ਨੇ ਵਾਰਨਿੰਗ ਦਿੱਤੀ ਹੈ ਕਿ ਡੋਂਟ ਟਰਾਈ ਟੂ ਨਾਓ ਸਟਾਪ ਥੀਸ ਡਿਪੋਰਟੇਸ਼ਨ। ਐਨਵਾਇਰਨਮੈਂਟਲਿਸਟ ਨੇ ਉਹਨਾਂ ਨੂੰ ਇਹ ਫਿਕਰ ਹੈ ਕਿ ਵੀ ਇਹ ਅਰਥ ਦੇ ਜਿਹੜਾ ਐਨਵਾਇਰਨਮੈਂਟ ਹੈ ਉਹਦਾ ਬੇੜਾ ਗਰਕ ਹੋਏਗਾ, ਕਿਉਂਕਿ ਟਰੰਪ ਉਹਨੇ ਆਲਰੇਡੀ ਕੈਨੇਡਾ ਪਾਈਪਲਾਈਨ ਆਇਲ ਲਾਈਨ ਉਹ ਸਾਰੀ ਉਸ ਨੂੰ ਓਕੇ ਕੀਤਾ ਹੈ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਡੋਨਲਡ ਟਰੰਪ ਅਮਰੀਕਾ ਦੇ ਦੂਸਰੀ ਵਾਰ ਪ੍ਰੈਜ਼ੀਡੈਂਟ ਬਣੇ ਨੇ, ਉਹ ਕੀ ਕਰਨਗੇ। ਸੋ ਇਸ ਬਾਰੇ ਕਿਆਸ ਰਾਈਆਂ ਹੀ ਨੇ, ਔਰ ਲੇਕਿਨ ਕੁਝ ਮੁਲਕਾਂ ਵਿਸ਼ੇਸ਼ਕਰ ਭਾਰਤ, ਰੂਸ, ਚੀਨ ਵਿੱਚ ਇੱਕ ਜਿਹੜੀ ਘਬਰਾਹਟ ਵਾਲੀ ਜਿਹੜੀ ਸਥਿਤੀ ਹੈ ਜਿਹੜੀ ਉਹ ਦੇਖੀ ਜਾ ਰਹੀ ਹੈ। ਔਰ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਵੀ ਕਾਫੀ ਡਰ ਤੇ ਘਬਰਾਹਟ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਅਨਪ੍ਰੈਸੀਡੈਂਟਡ ਵਿਕਟਰੀ, ਅਨਪ੍ਰੈਸੀਡੈਂਟਡ ਕਹਿੰਦੇ ਆ ਜਿਸ ਦਾ ਪਹਿਲਾਂ ਕੋਈ ਪ੍ਰੈਸੀਡੈਂਟ ਨਹੀਂ ਹੁੰਦਾ, ਕਿਉਂਕਿ ਅਮਰੀਕਾ ਦੇ 47ਵੇਂ ਪ੍ਰੈਜ਼ੀਡੈਂਟ ਨੇ। 47ਵੇਂ, ਹਾਂਜੀ। 46 ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ 'ਚੋਂ ਕਦੇ ਕਿਸੇ ਦੀ ਜਿਹੜੀ ਹੈ ਕਿਸੇ ਦੇ ਖਿਲਾਫ ਇਸ ਕਿਸਮ ਦਾ ਅਪਰਾਧਕ ਮੁਕੱਦਮੇ ਨਹੀਂ ਚੱਲੇ ਜਿਹਦਾ ਅਜੇ ਫੈਸਲਾ ਨਵੰਬਰ ਦੇ ਅਖੀਰਲੇ ਦਿਨਾਂ 'ਚ ਹੋਣਾ। ਔਰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਵੀ ਕੋਈ ਨਹੀਂ, ਫੈਸਲਾ ਫਿਰ ਸੁਣਾਇਆ ਜਾਏਗਾ, ਪਹਿਲਾਂ ਚੋਣ ਲੜ ਲਓ। ਫਿਰ ਜੋ ਕੁਛ ਪਿਛਲੇ ਟਰਮ ਵੇਲੇ ਜਦੋਂ ਪਾਵਰ ਹੈਂਡਓਵਰ ਕਰਨੀ ਸੀ, ਜਿਸ ਨੂੰ ਮੈਜੋਰਿਟੀ ਅਮਰੀਕਨ ਇੱਕ ਧੱਬਾ ਸਮਝਦੇ ਨੇ ਅਮਰੀਕਨ ਡੈਮੋਕ੍ਰੇਸੀ 'ਤੇ, ਪਰ ਟਰੰਪ 2 ਦਿਨ ਪਹਿਲਾਂ ਕਹਿ ਰਹੇ ਸੀ ਕਿ ਦੈਟ ਵਾਜ਼ ਏ ਲਵ ਡੇ ਜੀ, ਕਿ ਵੀ ਇਹ ਪਾਰਟ ਹੈ। ਚਲੋ ਅਸੀਂ ਉਸ ਸਾਰੇ 'ਚ ਜੇ ਨਾ ਵੀ ਜਾਈਏ, ਪਰ ਅਨਪ੍ਰੈਸੀਡੈਂਟਡ ਵਿਕਟਰੀ, ਕਿਉਂਕਿ ਅਕਸਰ ਜਦੋਂ ਅਸੀਂ ਇਹ ਸਾਰੇ ਦਾ ਐਨਾਲਿਸਿਸ ਵੀ ਕਰ ਰਹੇ ਸੀ, ਹਾਲਾਂ ਮੈਂ ਲਾਈਟਲੀ ਤਾਂ ਇਹ ਕਿਹਾ ਸੀ ਵੀ ਕਮਲੇ ਤੇ ਕਮਲੀ 'ਚੋਂ ਕਿਸੇ ਇੱਕ ਨੇ ਬਣਨਾ, ਅਤੇ 7 ਸਟੇਟਾਂ ਜਿਨ੍ਹਾਂ ਨੂੰ ਸਵਿੰਗ ਸਟੇਟਸ ਕਹਿੰਦੇ ਨੇ, 7 ਹੀ ਜਿਹੜੀਆਂ ਨੇ ਉਹ ਟਰੰਪ ਨੇ ਜਿੱਤੀਆਂ ਨੇ। ਹਾਲਾਂ ਜਿਹੜੇ ਪ੍ਰੈਡਿਕਟ ਕਰ ਰਹੇ ਸੀ ਕਿ ਵੀ ਬਹੁਤ ਨੈਕ ਟੂ ਨੈਕ ਰੇਸ ਹੈ, ਅਸੀਂ ਵੀ ਉਹਨਾਂ ਪ੍ਰੈਡਿਕਸ਼ਨਸ ਦੀ ਗੱਲ ਕੀਤੀ, ਪਰ ਹੁਣ ਇਹ ਲੱਗਿਆ ਵੀ ਕਿ ਨਾ ਸਿਰਫ ਟਰੰਪ ਨੇ 7 ਸਵਿੰਗ ਸਟੇਟਸ ਜਿੱਤੀਆਂ, ਇਲੈਕਟਰਲ ਵੋਟਸ ਜਿੱਤੀਆਂ, ਬਲਕਿ ਜਿਹੜੀ ਮੈਜੋਰਿਟੀ ਵੋਟ ਵੀ ਹੈ ਅਮਰੀਕਨਸ ਦੀ ਉਹ ਵੀ ਜਿੱਤੀ ਹੈ। ਨਹੀਂ ਤਾਂ ਹੋਇਆ ਇਹ ਸੀ ਕਿ ਵੀ ਬੇਸ਼ੱਕ ਪਿਛਲੀ ਟਰਮ ਵੇਲੇ ਹਿਲਰੀ ਕਲਿੰਟਨ ਨੂੰ ਹਰਾਇਆ ਸੀ ਟਰੰਪ ਨੇ, ਲੇਕਿਨ ਪੋਪੂਲਰ ਵੋਟ ਹਿਲਰੀ ਕਲਿੰਟਨ ਨੂੰ ਮਿਲੀ ਸੀ, ਜ਼ਿਆਦਾ ਵੋਟਾਂ ਉਹਦੇ ਕੋਲ ਸੀ। ਇਸੇ ਤਰ੍ਹਾਂ ਜਦੋਂ ਐਲ ਗੌਰ ਨੂੰ ਜੂਨੀਅਰ ਬੁਸ਼ ਨੇ ਹਰਾਇਆ ਸੀ ਤੇ ਜ਼ਿਆਦਾ ਵੋਟਾਂ ਪਰ ਇਸ ਵਾਰ ਪੋਪੂਲਰ ਵੋਟ ਵੀ ਜਿਹੜੀ ਹੈ ਉਹ ਟਰੰਪ ਜਿੱਤਿਆ, ਇਲੈਕਟਰਲ ਵੋਟਸ ਵੀ ਜਿੱਤਿਆ। ਔਰ ਜਿਹੜਾ ਡੈਮੋਕ੍ਰੇਟਾਂ ਦੇ ਸਾਹ ਸੁੱਕੇ ਹੋਏ ਨੇ ਕਿ ਸੈਨੇਟ ਦੇ ਵਿੱਚ ਵੀ ਮੈਜੋਰਿਟੀ ਜਿਹੜੀ ਆ ਉਹ ਰਿਪਬਲਿਕਨਸ ਦੀ ਹੋਈ, ਔਰ ਹਾਊਸ ਦੇ ਵਿੱਚ 3-4 ਸੀਟਾਂ ਰਹਿ ਗਈਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਜਦੋਂ ਤੁਸੀਂ ਟ੍ਰੈਂਡ ਦੇਖਦੇ ਹੋ ਤਾਂ ਰਿਪਬਲਿਕਨ ਦੇ ਹੱਕ 'ਚ ਜਾ ਰਹੇ ਨੇ। ਸੋ ਉਹ ਵੀ ਕਾਂਗਰਸ ਦੇ ਵਿੱਚ ਵੀ ਰਿਪਬਲਿਕਨਸ ਦੀ ਮੈਜੋਰਿਟੀ ਹੋਏਗੀ। ਸੋ ਚਾਰੋਂ ਹੀ ਇੰਸਟੀਟਿਊਸ਼ਨ, US ਕਾਂਗਰਸ ਜਿਹਦੇ 'ਚ ਅਸੀਂ ਹਾਊਸ ਆਫ ਰਿਪਰੈਜ਼ੈਂਟੇਟਿਵ ਸੈਨੇਟ ਕਹਿੰਦੇ ਹਾਂ, ਵਾਈਟ ਹਾਊਸ ਦਾ ਜ਼ਾਹਰ ਹੈ, ਵਾਈਟ ਮੈਨ ਆ ਗਏ ਡੋਨਲਡ ਟਰੰਪ। ਈਵਨ ਸੁਪਰੀਮ ਕੋਰਟ 'ਚ ਪਿਛਲੇ ਪੀਰੀਅਡ ਵੇਲੇ ਉਹਨਾਂ ਨੇ ਆਪਣੇ ਫੇਵਰੇਬਲ ਜੱਜ ਲਾਏ ਸੀ। ਸੋ ਉਹਦੇ 'ਚ ਵੀ ਜਿਵੇਂ ਅਬੋਰਸ਼ਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਫੈਸਲਾ, ਉਹ ਤੋਂ ਅੰਦਾਜ਼ਾ ਹੈ ਕਿ ਹੁਣ ਇੱਕ ਪਾਸੇ ਤਾਂ ਜਦੋਂ ਇਸ ਕਿਸਮ ਦੀ ਥੰਪਿੰਗ ਮੈਜੋਰਿਟੀ ਮਿਲਦੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਕੋਈ ਵੀ ਜੇ ਪਾਲਿਸੀ ਜਾਂ ਨੀਤੀ ਅਪਣਾਉਣੀ ਹੈ ਟਰੰਪ ਨੇ, ਉਹਦੇ 'ਚ ਹੁਣ ਇਹ ਨਹੀਂ ਹੈ ਵੀ ਕੋਈ ਸੈਨੇਟ ਅੜਿੱਕਾ ਡਾਏਗੀ, ਕਿਉਂਕਿ ਫੰਡਿੰਗ ਜਾਂ ਜਿਹੜੇ ਬਜਟ ਜੁੜਿਆ ਹੁੰਦਾ ਸੈਨੇਟ ਦੇ ਨਾਲ, ਹਾਊਸ ਵਿੱਚ ਵੀ ਤੁਹਾਡੇ ਕੋਲ ਮੈਜੋਰਿਟੀ ਹੈ। ਸੋ ਇਹਦੇ ਤੋਂ ਇੱਕ ਖੌਫ ਵੀ ਹੈ, ਜਿਵੇਂ ਜੇ ਅਸੀਂ ਰਸ਼ੀਆ, ਚਾਈਨਾ, ਇੰਡੀਆ ਵਰਗੇ ਮੁਲਕ ਜਿਹੜੇ ਨੇ ਉਹ ਆਪਣੇ ਤੌਰ 'ਤੇ ਦੇਖ ਰਹੇ ਨੇ, ਕਿਉਂਕਿ ਟਰੰਪ ਨੇ ਇੰਡੀਆ ਬਾਰੇ ਹੁਣ ਕਹਿਣ ਨੂੰ ਤਾਂ ਉਹਨੇ ਭਾਵੇਂ ਹੋਇਆ ਜੀ, ਉਹਨੇ ਮੋਦੀ ਨੂੰ ਕਾਲ ਵੀ ਕੀਤੀ, ਮਾਈ ਫਰੈਂਡ ਮੋਦੀ, ਲੇਕਿਨ
ਟਰੰਪ ਇੰਨਾ ਅਨਪ੍ਰੈਡਿਕਟੇਬਲ ਹੈ। ਆਪਣੇ ਇਲੈਕਸ਼ਨ ਕੈਂਪੇਨ ਵੇਲੇ ਵੀ ਉਹਨੇ ਕਿਹਾ ਸੀ ਕਿ ਇੰਡੀਆ ਇਜ਼ ਦਾ ਕਿੰਗ ਆਫ ਟੈਰਿਫ, ਕਿ ਵੀ ਇਹ ਜਿਹੜੇ ਨੇ ਉਹ ਟੈਰਿਫ ਜਿਹੜੇ ਨੇ ਲਾਉਂਦੇ ਨੇ। ਔਰ ਜਿਵੇਂ ਡੇਵਿਡ ਹਾਰਲੇ ਕਿ ਕਿਹੜੇ ਮੋਟਰਸਾਈਕਲਾਂ ਦੇ ਵੇਲੇ ਇਸ ਨੂੰ ਇਸ਼ੂ ਬਣਾਇਆ ਸੀ ਟਰੰਪ ਨੇ, ਇਸੇ ਤਰ੍ਹਾਂ ਜੋ ਡਬਲ ਗੇਮ ਭਾਰਤ ਖੇਡ ਰਿਹਾ ਲਗਾਤਾਰਤਾ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ, ਕਿ ਇੱਧਰੋਂ ਪੁਤਿਨ ਨੂੰ ਵੀ ਭਾਲੂ ਜੱਫੀ ਪਾਈ ਹੋਈ ਆ, ਉਹਨਾਂ ਦਾ ਤੇਲ ਵੀ ਖਰੀਦ ਰਹੇ ਨੇ, ਤੇ ਉਧਰ ਅਮਰੀਕਾ ਨੂੰ ਵੀ ਕਹਿ ਰਹੇ ਨੇ ਕਿ ਜੀ ਅਸੀਂ ਤੁਹਾਡੇ ਨਾਲ ਕੁਆਡ 'ਚ ਵੀ ਹਾਂ, ਔਰ ਦੂਸਰਾ ਵੀ ਕੁਆਡ ਟਰੰਪ ਨੇ ਹੀ ਬਣਾਈ ਸੀ। ਸੋ ਇਹਨਾਂ ਨੂੰ ਇਹ ਫੀਅਰ ਵੀ ਹੈ ਕਿ ਵੀ ਕਿਸ ਪਾਸੇ ਗੱਲ ਜਾਏਗੀ। ਹਾਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਜਿਵੇਂ ਸਿੱਖ ਹਲਕਿਆਂ ਦੇ ਵਿੱਚ ਹੈ ਕਿ ਟਰੰਪ ਦੇ ਆਉਣ ਨਾਲ ਕੀ ਫਰਕ ਪਏਗਾ, ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਨੀਤੀਆਂ ਹੁੰਦੀਆਂ ਨੇ ਉਹ ਤੁਹਾਡੇ ਡਿਫਰੈਂਟ ਲਾਅ ਐਨਫੋਰਸਮੈਂਟ, ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, ਉਹਨੂੰ ਪ੍ਰਭਾਵਿਤ ਨਹੀਂ ਕਰਦਾ ਪੋਲੀਟੀਕਲ ਪ੍ਰੋਸੈਸ ਕੋਈ ਵੀ। ਹਾਂ, ਉਹਨੂੰ ਕਿਸ ਹੱਦ ਤੱਕ ਲੈ ਕੇ ਜਾਣਾ ਹੈ ਜਾਂ ਉਹਨੂੰ ਐਜ਼ ਏ ਪੋਲੀਟੀਕਲ ਟੂਲ ਵਰਤ ਕੇ ਭਾਰਤ ਤੋਂ ਕੰਸੈਸ਼ਨ ਲੈਣੇ ਨੇ ਜਾਂ ਭਾਰਤ ਨੂੰ ਖੜਾ ਕਰਨਾ ਲਿਆ ਕੇ ਚੁਰਾਹੇ ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਇੱਕ ਗੱਲ ਨੂੰ ਲੈ ਕੇ ਸਭ ਦੀ, ਔਰ ਇਹ ਭਾਰਤ ਦਾ ਡਰ ਵੀ ਦੇਖਿਆ ਜਾ ਸਕਦਾ ਹੈ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ, ਜੈ ਸ਼ੰਕਰ ਸੇਜ਼ ਇੰਡੀਆ ਨਾਟ ਨਰਵਸ ਆਫ ਡੋਨਲਡ ਟਰੰਪਸ ਰਿਟਰਨ ਐਜ਼ US ਪ੍ਰੈਜ਼ੀਡੈਂਟ। ਹੁਣ ਇਹ ਇਵੇਂ ਹੀ ਹੈ, ਜਦੋਂ ਜਿਹੜਾ ਨਿਆਣਾ ਡਰ ਦੇ ਵਿੱਚ ਰਹਿ ਰਿਹਾ ਹੁੰਦਾ ਨਾ, ਉਹ ਫਿਰ ਆਲੇ ਦੁਆਲੇ ਦੇਖ ਕੇ ਜਦੋਂ ਕਿ ਤੂੰ ਡਰਦਾ ਨਹੀਂ, ਮੈਂ ਨਹੀਂ ਡਰਦਾ। ਹੁਣ ਉਹਦਾ ਜੈ ਸ਼ੰਕਰ ਦਾ ਇਹ ਕਹਿਣਾ ਹੈ ਕਿ ਜੈ ਸ਼ੰਕਰ ਸੇਜ਼ ਇੰਡੀਆ ਨਾਟ ਨਰਵਸ ਆਫ ਡੋਨਲਡ ਟਰੰਪ। ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇਹਨਾਂ 'ਚ ਨਰਵਸਨੈਸ ਹੈ। ਹਾਂ, ਜਿਹੜੀ ਸਭ ਤੋਂ ਜ਼ਿਆਦਾ ਨਰਵਸਨੈਸ ਦੇਖੀ ਜਾ ਸਕਦੀ ਹੈ ਉਹ ਇਲੀਗਲ ਪਾਰਟ, ਜਿਹਨੂੰ ਉਹਨੇ ਇਹ ਸਾਰੇ ਮਹਿਕਮੇ ਦਾ ਇੰਚਾਰਜ ਬਣਾਇਆ, ਉਹਨੇ ਪਹਿਲੀ ਸਟੇਟਮੈਂਟ ਹੀ ਦਿੱਤੀ ਕਿ ਪੈਕ ਯੂਰ ਬੈਗਸ ਨਾਓ ਦੇਰ ਵਿਲ ਬੀ ਮਾਸ ਡਿਪੋਰਟੇਸ਼ਨ। ਡੈਮੋਕ੍ਰੇਟਾਂ ਨੂੰ ਉਹਨੇ ਵਾਰਨਿੰਗ ਦਿੱਤੀ ਹੈ ਕਿ ਡੋਂਟ ਟਰਾਈ ਟੂ ਨਾਓ ਸਟਾਪ ਥੀਸ ਡਿਪੋਰਟੇਸ਼ਨ। ਸੋ ਉਹ ਵੀ ਕਿਸ ਹੱਦ ਤੱਕ ਇਸ ਵੇਲੇ 11 ਤੋਂ 13 ਮਿਲੀਅਨ ਇਲੀਗਲ ਨੇ। ਔਰ ਇਸ ਗੱਲ ਦਾ ਧਿਆਨ ਰਹੇ, ਪਿਛਲੇ ਸਾਲਾਂ 'ਚ ਆਉਣ ਵਾਲੇ ਸਭ ਤੋਂ ਜ਼ਿਆਦਾ ਇਲੀਗਲ ਤਾਂ ਇੰਡੀਅਨ ਨੇ, ਜਿਨ੍ਹਾਂ 'ਚ ਅੱਗੋਂ ਵੱਡਾ ਹਿੱਸਾ ਗੁਜਰਾਤੀਆਂ ਦਾ। ਫਿਰ ਇਕੱਲਾ ਇਹੀ ਨਹੀਂ, ਜੇ ਟਰੰਪ ਦੀ ਜਿਹੜੀ ਹੈ ਉਹ ਅਮਰੀਕਾ ਫਸਟ ਲਾਈਨ ਹੈ। ਪਹਿਲੀ ਟਰਮ ਵੇਲੇ ਵੀ ਜਿਹੜੇ H1B ਟਰੰਪ ਨੇ ਬਹੁਤ ਘਟਾਏ ਸੀ, ਉਦੋਂ ਵੀ। ਹੁਣ H1B ਦੇ ਉੱਤੇ 65-70% ਤਾਂ ਸਾਰੇ ਇਹਨਾਂ ਦੇ ਆਉਣ ਵਾਲੇ ਨੇ ਇੰਡੀਆ ਦੇ। ਸੋ ਇਕੱਲਾ ਇਹੀ ਨਹੀਂ ਹੈ ਵੀ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਜਾਂ ਰਸ਼ੀਆ ਨਾਲ ਪਾਲਿਸੀ ਜਾਂ ਦੂਜੇ 'ਤੇ ਕੀ ਹੋਏਗਾ। H1B ਦੇ ਥੱਲੇ ਵੀ ਇਹੀ ਸਭ ਤੋਂ ਜ਼ਿਆਦਾ ਸਫਰ ਕਰਨਗੇ। ਉਹਨਾਂ ਨੇ ਜੌਬ ਫॉर ਦਾ ਅਮਰੀਕਨਸ, ਬਜਾਏ ਕਿ ਤੁਸੀਂ ਉੱਥੋਂ ਲਿਆਓ 3 ਸਾਲ ਲਈ, ਫਿਰ 6 ਸਾਲ ਉਹਨੂੰ ਮੈਕਸਿਮਮ, ਫਿਰ ਉਹ ਗ੍ਰੀਨ ਕਾਰਡ ਉਹਨਾਂ ਨੂੰ ਕਰੋ। ਔਰ ਇਸੇ ਤਰ੍ਹਾਂ ਜਿਹੜੀ ਦੂਸਰਾ ਟੌਪਿਕ ਜਿਹੜਾ ਮੈਂ ਸਮਝਦਾ ਵੀ ਉਹਦੇ 'ਚ ਪ੍ਰਭਾਵਿਤ, ਜਿਹਨੂੰ ਫਿਕਰ ਹੈ, ਕਿਉਂਕਿ ਕਲਾਈਮੇਟ ਚੇਂਜ, ਦੁਨੀਆ ਦੇ ਵਿੱਚ ਕਲਾਈਮੇਟ ਬਦਲ ਰਿਹਾ ਹੈ। ਸਮਰ ਕਿਉਂ ਜਿਹੀ ਹੋ ਰਹੀ ਹੈ, ਵਿੰਟਰ ਕਿਉਂ ਜਿਹੀ ਹੋ ਰਹੀ ਹੈ। ਪੈਰਿਸ ਅਕੋਰਡ 'ਚੋਂ ਟਰੰਪ ਬਾਹਰ ਨਿਕਲ ਆਇਆ ਸੀ। ਸੋ ਹੁਣ ਵੀ ਬਾਈਡਨ ਵੇਲੇ ਫਿਰ ਵਾਪਸ ਵੜ ਗਿਆ। ਪਰ ਇਹ ਵੀ ਲੱਗਦਾ ਜਿਹੜਾ ਐਨਵਾਇਰਨਮੈਂਟਲਿਸਟ ਨੇ ਉਹਨਾਂ ਨੂੰ ਇਹ ਫਿਕਰ ਹੈ ਕਿ ਬਈ ਇਹ ਅਰਥ ਦੇ ਜਿਹੜਾ ਐਨਵਾਇਰਨਮੈਂਟ ਹੈ ਉਹਦਾ ਬੇੜਾ ਗਰਕ ਹੋਏਗਾ, ਕਿਉਂਕਿ ਟਰੰਪ ਉਹਨੇ ਆਲਰੇਡੀ ਕੈਨੇਡਾ ਪਾਈਪਲਾਈਨ, ਆਇਲ ਲਾਈਨ, ਇਹ ਉਹ ਸਾਰੀ ਉਸ ਨੂੰ ਓਕੇ ਕੀਤਾ। ਸੋ ਇਸ ਦੇ ਨਾਲ ਜਿਹੜਾ ਥਰਡ ਫੈਕਟਰ ਜਿਹੜਾ ਜੰਗ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਟਰੰਪ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਵੀ ਪਹਿਲੀ ਟਰਮ ਵੇਲੇ ਉਸ ਨੇ ਅਫਗਾਨਿਸਤਾਨ, ਜਿੱਥੇ 20 ਸਾਲ ਤੋਂ ਨੈਟੋ ਔਰ ਅਮਰੀਕਾ ਫਸਿਆ ਸੀ, ਉਹਦਾ ਐਂਡ ਕੀਤਾ ਸੀ। ਤਾਲਿਬਾਨ ਦਾ ਦਫ਼ਤਰ ਦੋਹਾ ਕਤਰ 'ਚ ਖੁਲਾ ਕੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ, ਔਰ ਭਾਵੇਂ ਬਾਈਡਨ ਦੇ ਵੇਲੇ ਉਹਦੀ ਵਾਪਸੀ ਹੋਈ ਫੌਜ ਦੀ। ਇਸੇ ਤਰ੍ਹਾਂ ਇਰਾਕ ਬਾਰੇ ਵੀ ਉਸ ਦੀ ਡੀਪ ਸੀ ਕਿ ਵੀ ਉੱਥੋਂ ਫੌਜ ਕੱਢੋ। ਸੋ ਇਹ ਹੈ ਕਿ ਜਾਂ ਪੁਤਿਨ ਦੇ ਨਾਲ ਹਾਲਾਤ, ਪਹਿਲੀ ਕੰਟਰੋਵਰਸੀ ਹੋ ਗਈ। ਪਹਿਲਾਂ ਤਾਂ ਈਵਨ ਵਾਸ਼ਿੰਗਟਨ ਪੋਸਟ ਨੇ ਖਬਰ ਦੇ ਦਿੱਤੀ ਕਿ ਪੁਤਿਨ ਦੇ ਨਾਲ ਗੱਲ ਹੋਈ ਹੈ ਟਰੰਪ ਦੀ। ਉਹਨੇ ਕਿਹਾ ਵੀ ਐਂਡ ਕਰਨ ਦਾ ਸੋਚੋ ਕਿਵੇਂ ਹੈ, ਸਾਡੀ ਫੌਜ ਵੀ ਬੈਠੀ ਆ। ਅੱਜ ਵਾਈਟ ਹਾਊਸ ਨੇ ਡਿਨਾਈ ਕਰਤਾ ਕਿ ਵੀ ਕੋਈ ਜਿਹੜਾ ਨਾ, ਰਸ਼ੀਆ ਨੇ ਡਿਨਾਈ ਕੀਤਾ ਪੁਤਿਨ ਦੇ ਕਿ ਕੋਈ ਗੱਲਬਾਤ ਨਹੀਂ ਹੋਈ, ਬਿਲਕੁਲ ਇਹ ਕਿਆ ਸਰਾਈ ਹੈ, ਐਵੇਂ ਤੋਤਾ ਮੈਨਾ ਕਹਾਣੀ ਹੈ। ਵਾਈਟ ਹਾਊਸ ਨੇ ਨਾ ਡਿਨਾਈ ਕੀਤਾ, ਉਹਨਾਂ ਨੇ ਕਿਹਾ ਜੀ ਜਿਹੜੀਆਂ ਪ੍ਰਾਈਵੇਟ ਕਾਲਸ ਨੇ ਅਸੀਂ ਉਹਨੂੰ ਐਕਨੋਲੇਜ ਨਹੀਂ ਕਰਦੇ। ਸੋ ਜੇ ਇਸ ਹੁਣ ਦੂਸਰੇ ਪਾਸੇ ਇਕੱਲਾ ਇਹ ਨਹੀਂ, ਰਸ਼ੀਆ ਜਿਹਨੂੰ ਜਿਮ ਕੌਂਗ ਨੂੰ ਟਰੰਪ ਆਪਣਾ ਯਾਰ ਕਹਿੰਦਾ ਨਾਰਥ ਕੋਰੀਆ ਦਾ, ਨਾਰਥ ਕੋਰੀਆ ਦੀਆਂ ਫੌਜਾਂ ਤਾਂ ਹੁਣ ਰਸ਼ੀਆ ਜਾ ਕੇ ਯੂਕਰੇਨ ਦੇ ਖਿਲਾਫ ਲੜ ਰਹੀਆਂ ਨੇ। ਸੋ ਜੇ ਇਹ ਜੰਗ ਨੂੰ ਰੋਕ ਲਿਆ ਜਾਂਦਾ ਹੈ, ਇਹ ਇੱਕ ਪੋਜ਼ੀਟਿਵ ਹੋਏਗਾ।
ਲੇਕਿਨ ਜਿਸ ਤਰੀਕੇ ਨਾਲ ਇਜ਼ਰਾਈਲ ਜਿਹੜਾ ਉਹ ਭੁੱਤ ਰਿਹਾ, ਉਹਨਾਂ ਨੇ ਈਵਨ ਜਿਹੜਾ ਏਡ ਪੈਕਟ ਸੀ UN ਦੇ ਨਾਲ, ਉੱਥੇ ਉਹਨਾਂ ਵਿਚਾਰੇ ਗਰੀਬ ਜਿਹੜੇ ਡੱਕੇ ਹੋਏ ਨੇ ਉਹਨਾਂ ਤਹਿਖਾਨਿਆਂ 'ਚ ਫਲਸਤੀਨ, ਉਹਨੂੰ ਕੈਂਸਲ ਕਰ ਦਿੱਤਾ ਹੈ। ਨਾਲ ਦੀ ਨਾਲ ਈਰਾਨ ਦੇ ਉੱਤੇ ਜਿਹੜਾ ਹੈ ਉਹ ਜ਼ਿਆਦਾ ਖਤਰੇ ਦੇ ਬੱਦਲ ਮੰਡਰਾ ਸਕਦੇ ਨੇ, ਕਿਉਂਕਿ ਇੱਕ ਜਿਹੜਾ ਟਰੰਪ ਦੇ ਉੱਤੇ 2 ਅਟੈਂਪਟ ਹੋਏ, ਇੱਕ ਇਹ ਹੈ ਜੀ ਇਰਾਨੀਅਨ ਨੇ ਕੀਤਾ ਨਹੀਂ ਕੀਤਾ, ਪਰ ਇਹ ਹੈ। ਔਰ ਈਰਾਨ ਬਾਰੇ ਪਹਿਲਾਂ ਵੀ ਟਰੰਪ ਦੀ ਨੀਤੀ ਸਖਤ ਰਹੀ ਹੈ, ਔਰ ਜਿਹੜਾ ਅਕੋਰਡ ਨਿਊਕਲੀਅਰ ਦਾ ਹੋਇਆ ਸੀ UN ਦੇ ਥੱਲੇ, ਔਰ ਉਹਦੇ 4-5 ਦੇਸ਼ 'ਚ ਫਰਾਂਸ UK ਉਹਦੇ 'ਚੋਂ ਵੀ ਟਰੰਪ ਨੇ ਵਿਦਡਰਾ ਕਰ ਲਿਆ ਸੀ। ਸੋ ਕੁੱਲ ਮਿਲਾ ਕੇ ਬਾਕੀ ਕਿੰਨੇ ਕੁ ਜੋਬ ਕ੍ਰੀਏਟ ਹੋਣਗੇ, ਕਿੰਨਾ ਹਾਂ ਬਿਟਕੋਇਨ ਆਕਾਸ਼ ਛੂ ਰਿਹਾ, ਇਕੋਨਮੀ ਦੇ ਹੋਪ ਹੈ ਕਿ ਭਾਈ ਇਹ ਸਾਰਾ ਹੋਏਗਾ, ਲੇਕਿਨ ਅਜੇ ਜਿਹੜਾ ਬਹੁਤ ਸਾਰੀ ਹੌਟ ਏਅਰ ਹੈ। ਅਪਾਇੰਟਮੈਂਟਸ ਵੱਲ ਦੇਖਿਆ ਜਾ ਰਿਹਾ ਵੀ ਕਿਹਨੂੰ ਅਪਾਇੰਟ ਕਰ ਰਿਹਾ। ਜਿਹੜੀ ਨਿੱਕੀ ਹੇਲੀ ਸੀ ਜਿਹਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਲੜੀ ਬਰਾਬਰ ਪ੍ਰਾਇਮਰੀ ਦੀ, ਔਰ ਇੱਕ ਵੇਲੇ 'ਚ ਟਰੰਪ ਨੇ ਉਹਨੂੰ ਅਮਰੀਕਾ ਦਾ ਐਂਬੈਸਡਰ UN 'ਚ ਬਣਾਇਆ ਸੀ, ਉਹਨੂੰ ਵੀ ਕਹਿ ਦਿੱਤਾ ਉਹਨੇ, ਟਰੰਪ ਨੇ ਵੀ ਮੈਂ ਨਹੀਂ ਲੈਣਾ ਹੈ। ਇਸੇ ਤਰ੍ਹਾਂ ਮਾਈਕ ਪੋਂਪੀਓ ਜਿਹੜਾ ਸੈਕਟਰੀ ਆਫ ਸਟੇਟ ਸੀ, ਉਹਨੂੰ ਵੀ ਨਹੀਂ ਲੈਣ ਦੀ ਗੱਲ ਕੀਤੀ ਹੈ। ਸੋ ਇਹ ਮਿਕਸ ਜਿਹਾ ਹੈ। ਔਰ ਈਵਨ ਇੰਡੀਅਨਸ ਦਾ ਤੁਸੀਂ ਹਾਲ ਦੇਖ ਸਕਦੇ ਹੋ ਕਿ ਭਾਈ ਇੱਕ ਜਿਹੜਾ ਇੰਡੀਅਨ ਜਿਹਨੇ ਰਨ ਕੀਤੀ ਸੀ ਪ੍ਰੈਜ਼ੀਡੈਂਸੀ ਲਈ ਔਰ ਬਾਅਦ 'ਚ ਟਰੰਪ ਨੂੰ ਸਪੋਰਟ ਦਿੱਤੀ, ਇੰਡੀਅਨ ਔਰੀਜਨ ਰਾਮਾਸਵਾਮੀ ਬੈਕਸ ਟਰੰਪਸ ਮਾਸ ਡਿਪੋਰਟੇਸ਼ਨ ਪਲਾਨਸ। ਉਹਨੂੰ ਕੋਈ ਅਹੁਦਾ ਮਿਲ ਸਕਦਾ ਤਾਂ ਉਹਨੇ ਅਹੁਦਾ ਅੱਗੋਂ ਕਰਨ ਦੇ ਲਈ ਉਹਨੇ ਕਿਹਾ ਜੀ ਅਸੀਂ ਬਿਲਕੁਲ ਟਰੰਪ ਦੇ ਨਾਲ ਖੜੇ ਹਾਂ ਵੀ ਭਰ ਕੇ ਜਹਾਜ਼ ਕੱਢ ਦਿਓ। ਹਾਲਾਂਕਿ ਇਹ ਵੀ ਕਿਉਂਕਿ ਕੁਝ ਚੀਜ਼ਾਂ ਪਬਲਿਸਾਈਜ਼ ਜ਼ਿਆਦਾ ਹੁੰਦੀਆਂ, ਜਿਹਨੂੰ ਹੁਣ ਲਾਇਆ ਟਰੰਪ ਨੇ, ਜਿਹੜਾ ਕਹਿ ਰਿਹਾ ਜੀ ਬੈਗ ਮੰਨੋ, ਬੈਕਪੈਕ ਲਓ, ਸਭ ਕੱਢ ਦੇਣੇ ਨੇ। ਓਬਾਮਾ ਦੇ ਵੇਲੇ ਵੀ ਇਹੀ ਲਾਇਆ ਹੋਇਆ ਸੀ, ਔਰ ਓਬਾਮਾ ਦੇ ਵੇਲੇ ਜਿੰਨੀਆਂ ਡਿਪੋਰਟੇਸ਼ਨਸ ਹੋਈਆਂ ਕੁਆਇਟਲੀ ਹੋਈਆਂ, ਉਨੀਆਂ ਉਸ ਤੋਂ ਪਹਿਲਾਂ ਨਹੀਂ ਸੀ ਹੋਈਆਂ। ਸੋ ਇਹ ਚੱਲ ਰਿਹਾ ਹੁੰਦਾ ਪਾਰਟ, ਪਰ ਲੈਟ ਵੀ ਸੀ। ਹਾਲਾਂ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਇਹ ਕਿਹਾ ਕਰਦੇ ਸੀ ਵੀ ਜਦੋਂ ਤੱਕ ਜਹਾਜ਼ ਉੱਡਦੇ ਨੇ ਲੋਕਾਂ ਨੇ ਉਹਨੂੰ ਨਹੀਂ ਰਹਿਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਹ 2-3 ਮੁੱਦੇ ਨੇ, ਖਾਸ ਤੌਰ 'ਤੇ ਇਹ ਇਲੀਗਲ ਦਾ, ਔਰ ਫਿਰ ਕ੍ਰਿਮੀਨਲਸ ਇਹ ਵੀ ਆਇਆ ਕਿ ਜੀ ਜਿਵੇਂ ਸੈਕੰਡ ਵਰਲਡ ਵਾਰ ਦੌਰਾਨ ਇੱਥੇ ਜਾਪਾਨੀਆਂ ਨੂੰ ਜਾਂ ਇਟੈਲੀਅਨਸ ਨੂੰ ਧਾਰਾਂ 'ਚ ਡੱਕ ਕੇ ਕੈਂਪ ਬਣਾ ਦਿੱਤੇ ਸੀ, ਜਿਨ੍ਹਾਂ ਨੇ ਕ੍ਰਾਈਮ ਕੀਤਾ ਇੱਥੇ ਔਰ ਇਲੀਗਲ ਨੇ, ਸਭ ਚੱਕੋ ਉਹਨਾਂ ਨੂੰ ਕੈਂਪਾਂ 'ਚ ਰੱਖੋ, ਡਿਪੋਰਟ ਕਰੋ। ਸੋ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਪਾਰਟ ਹੈ, ਜਿਹੜਾ ਅਮਰੀਕਾ ਇੱਕ ਅਮਰੀਕਨ ਡ੍ਰੀਮ ਦਾ ਕਾਨਸੈਪਟ ਜਾਂ ਕੰਟਰੀ ਆਫ ਇਮੀਗ੍ਰੈਂਟਸ, ਇਸ ਇਮੇਜ ਨੂੰ ਬਹੁਤ ਵੱਡੀ ਢਾਹ ਵੀ ਲੱਗੇਗੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲਾ ਮੈਸੇਜ ਸਾਡੇ ਕੋਲ ਇਕਬਾਲ ਸਿੰਘ ਦਾ ਆਇਆ ਹੈ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਡਾਕਟਰ ਸਾਹਿਬ ਨੂੰ ਕਹਿੰਦੇ ਲੌਂਗ ਲਿਵ ਡਾਕਟਰ ਸਾਹਿਬ ਐਂਡ ਲੌਂਗ ਲਿਵ ਖਾਲਿਸਤਾਨ। ਜਸਵੰਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਔਰ ਜਸਵੰਤ ਸਿੰਘ ਚੜ੍ਹਦੀ ਕਲਾ ਕਹਿੰਦੇ ਨੇ, ਸੁਖਜੀਵਨ ਬੱਚੂ ਜੀ ਗੁੱਡ ਜੌਬ ਕਹਿੰਦੇ ਨੇ, ਔਰ ਪ੍ਰਭ ਜੋਤ ਗੇਮਿੰਗ ਜਿਹੜੇ ਉਹ ਫਤਿਹ ਬੁਲਾਉਂਦੇ ਨੇ, ਬਸਰਾ ਜੀ ਫਤਿਹ। ਔਰ ਫਿਰ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ ਇਹ ਫਤਿਹ ਬੁਲਾਉਂਦੇ ਨੇ। ਲਾਡੀ ਸਿੰਘ ਕਹਿੰਦੇ ਵੈਲਕਮ ਬੈਕ ਬਾਬਾ ਜੀ, ਐਂਡ ਸਤਨਾਮ ਸਿੰਘ ਜੀ ਵੀ, ਔਰ ਸੁਖਦੇਵ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ, ਜਤਿੰਦਰ ਸਿੰਘ ਜੀ, ਔਰ ਅਮਰਜੀਤ ਨਿੱਜਰ ਜੀ, ਹਰਮਨ ਪੰਨੂ ਜੀ। ਔਰ ਫਿਰ ਇਸੇ ਤਰ੍ਹਾਂ ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਔਰ ਮੁਹੰਮਦ ਜਾਵੇਦ ਜੀ ਕਹਿੰਦੇ ਨੋ ਹਿੰਦੀ नो हिंदुस्तान इंशाअल्लाह, पंजाब बनेगा खालिस्तान और कश्मीर बनेगा पाकिस्तान। जाट एड खालसा जिंदाबाद कहते हैं। मोहम्मद जावेद से कहते हैं इंशाअल्लाह बहुत जल्दी वो वक्त भी आएगा जब खालिस्तान आज़ाद होगा। और जस्सी मीडिया जी, TV 84 टीम, डॉक्टर साहब मुबारक जी वेलकम बैक कहते हैं। और दीप सिंह जी बहुत शुक्रिया। और बलिहार सिंह कंग जी भी फतेह बुलाते ने। सुखजिंदर जासर जी भी और जसकीरत सिंह जी कहते डॉक्टर साहब जी बड़े समय बाद ਤੁਹਾਡੇ ਦਰਸ਼ਨ ਦੀਦਾਰ ਹੋਏ, ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਤੁਹਾਡੀ ਸਭ ਦੀ ਚੜ੍ਹਦੀ ਕਲਾ ਕਰਨ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਭਾਈ ਸਾਹਿਬ। ਬਲਜੀਤ ਕੌਰ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ ਤੁਹਾਨੂੰ ਦੋਨਾਂ ਨੂੰ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਪ੍ਰਵਾਨ ਹੋਵੇ ਜੀ ਔਰ ਖਾਲਸਾ ਰਾਜ ਆਵੇ ਜੀ, ਵਾਹਿਗੁਰੂ ਜੀ ਕੀ ਫਤਿਹ। ਔਰ ਬਲਜੀਤ ਵਰਾਜ ਜੀ ਵੀ ਔਰ ਰਣਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਾਹਿਗੁਰੂ ਬਖਸ਼ੇ। ਔਰ ਫਿਰ ਸਾਨੂੰ ਪੰਜਾਬ ਵਾਲੇ ਆਮ ਸਿੱਖਾਂ ਨੂੰ ਤਾਂ ਕਲੈਰਿਟੀ ਹੈ ਕਿ ਆਜ਼ਾਦੀ ਹੱਲ ਹੈ,
ਖਾਲਿਸਤਾਨ ਜ਼ਿੰਦਾਬਾਦ ਔਰ ਆਜ਼ਾਦ ਜ਼ਿੰਦਾਬਾਦ ਜ਼ਿੰਦਾਬਾਦ ਫਿਜ਼ਾ 'ਚ ਹੀ ਜਿੰਨੇ ਆ ਕਹਿੰਦੇ ਰਾਜ ਕਰੇਗਾ ਖਾਲਸਾ। ਔਰ ਗੁਰਬਖਸ਼ ਸਿੰਘ ਜੀ ਵੀ ਕਹਿੰਦੇ ਬਹੁਤ ਟਾਈਮ ਜਾਇਆ ਕਰਦੇ ਹੋ, ਇਹ ਪਤਾ ਨਹੀਂ ਯਾਰ ਉਹਨੂੰ। ਅਜੀਤ ਸਿੰਘ ਜੀ ਵੀ ਉਹ ਇਹ ਫਤਿਹ ਕਹਿਣਾ ਚਾਹੁੰਦੇ ਨੇ ਵੀ ਬਾਹਰ ਕਿਉਂ ਰਹਿੰਦੇ ਹੋ, ਮੇ ਵੀ ਐ ਹੋਣਾ ਚਾਹੁੰਦਾ। ਗੁਰਮੇਲ ਸਿੰਘ ਜੀ ਵੀ ਫਤਿਹ ਇਹ ਬੁਲਾਉਂਦੇ ਵੀ ਨੇ। ਜ਼ਰੂਰੀ ਹੈ, ਬਾਹਰ ਵੀ ਇਹਦਾ ਆਪਣਾ ਰੋਲ ਹੈ। ਹਾਂਜੀ, ਗੁਰਮੇਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਡਾਕਟਰ ਸਾਹਿਬ ਜੀ ਐਂਡ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द सेकंड नेशन, प्लीज कीप इट अप, गॉड ब्लैस यू एंड यू आर TV84 टीम। और फिर सानू फतेह बुलाते ने। और इसी तरह हरमिंदर सिंह जी भी कहते ने कि हाँ जी ये भी फतेह बुलाते ने। और एक ओंकार भी, और इसी तरह अमरजीत राय जी भी थैंक यू कहते ने। और इसी तरह कृपाल सिंह जी भी, और जीत सूरतिया जी भी। कौर शरणजीत जी कहते जे ये शांतिपूर्ण प्रोटेस्ट है फिर गुंडागर्दी किस तरह दी होवेगी। बिल्कुल। कायम विलर जी कहते हैं कि सत श्री अकाल भाई साहब जी, टू ऑल टीम खालिस्तान मैंबर्स, खालिस्तान जिंदाबाद, पंजाब सॉल्यूशन, आज़ादी रेफरेंडम। और हरमन गिल जी भी फतेह, गुरमुख जी भी सानू फतेह, और पाल सिंह गरेवाल जी भी फतेह। खालसा राज इन पंजाब वाहिगुरू जी कहते हैं। और इसी तरह हरमन गिल जी भी और ऋषि भारद्वाज जी भी आए ने। हाँ जी ਭਾਰਦਵਾਜ ਜੀ ਅੱਜ ਤੁਹਾਨੂੰ ਛੁੱਟੀ। ਧਰਮ ਸਿੰਘ ਜੀ ਵੀ, ਔਰ ਕਹਿੰਦਾ ਸਨਮਾਨ ਜੀ ਵੀ। ਯੱਕੜ ਮਾਰਨਾ, ਉਹ ਕਹਿੰਦਾ ਜੀ ਆਬਾਦੀ ਇੰਨੇ ਗੁਣਾ ਹੋ ਗਈ ਸਿੱਖਾਂ ਦੀ, ਸਿੱਖਾਂ ਨੂੰ ਕੋਈ ਤਕਲੀਫ ਨਹੀਂ। ਹਾਂਜੀ ਤਾਂ ਹੀ ਤੁਸੀਂ ਬਾਹਰ ਆ ਕੇ ਸਿੱਖਾਂ ਨੂੰ ਮਾਰ ਰਹੇ ਹੋ, ਕਿਉਂਕਿ ਸਿੱਖਾਂ ਤੋਂ ਤੁਹਾਨੂੰ ਵੀ ਕੋਈ ਤਕਲੀਫ ਨਹੀਂ ਹੈ। ठीक है जी। और जासनदीप सिंह जी भी, और इसी तरह सिंह गर्चा जी भी, प्रगट सिंह जी भी, अजीत सिंह जी भी, और जसप्रीत सिंह जी भी, और हरदीप सिंह जी भी। कहने वाहिगुरू जी का खालसा वाहिगुरू जी की फतेह। बाहर वाले सिखो तुसी बहुत चढ़दी कला वाले सिंह हो ते पंजाब दे ਵਿੱਚ ਗੁਲਾਮ ਸਿੱਖਾਂ ਨੂੰ ਛੁਡਾਉਣ ਦਾ ਯਤਨ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ, ਸਭ ਦਾ ਪੰਜਾਬ ਦੇ ਸਿੱਖਾਂ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਦੀ ਬਦੌਲਤ ਹੀ ਇਹ ਸਟਰਗਲ ਅੱਜ ਡਾਇਸਪੋਰਾ 'ਚ ਪਹੁੰਚੀ ਹੈ। ਉਸ ਧਰਤੀ ਤੇ ਸਤਿਗੁਰਾਂ ਦੀ ਬੜੀ ਕਮਾਈ ਹੈ। ਅਸੀਂ ਸਾਰੇ ਇੱਕੋ ਹੀ ਹਾਂ, ਬਿਲਕੁਲ। ਪਰ ਇੱਥੇ ਸਾਡੇ ਕੋਲ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਉੱਥੇ ਜਿਸ ਕਿਸਮ ਦਾ ਮਾਹੌਲ ਹੈ, ਤੁਸੀਂ ਦਬੇ ਘੁੱਟੇ, ਪਰ ਜਦੋਂ ਤੁਹਾਨੂੰ ਵੀ ਮੌਕਾ ਮਿਲਦਾ ਹੈ, ਜੇ ਅਸੀਂ ਦੇਖੀਏ ਖਡੂਰ ਸਾਹਿਬ ਔਰ ਫਰੀਦਕੋਟ 'ਚੋਂ ਜਿਵੇਂ ਪੰਥ ਬੋਲਿਆ, ਤੇ ਇਹ ਪੰਥ ਦੀ ਆਵਾਜ਼। ਬਹੁਤ ਸ਼ੁਕਰੀਆ ਤੁਹਾਡੇ ਲਿਖਣ ਲਈ। ਕਿਰਪਾਲ ਐਸ ਕਹਿੰਦੇ ਕਿ ਪੰਥ ਬਣੇ ਜੇਕਰ ਭਾਰਤ ਹਿੰਦੂ ਰਾਸ਼ਟਰ ਬਣ ਸਕਦਾ ਹੈ, ਫਿਰ ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ਮਿਲ ਕੇ ਪੰਥ ਕਿਉਂ ਨਹੀਂ ਬਣਾ ਸਕਦੇ। ਸੰਯੁਕਤ ਪੰਜਾਬੀ ਤੋਂ ਪੰਥੀ ਬਣਨ ਦਾ ਸਮਾਂ ਆ ਗਿਆ, ਔਰ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਣੇ ਮੇਰੇ ਜਿਹੜੇ ਵਿਊਅਰਸ ਨੇ ਉਹਨਾਂ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।